ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 8 ਦਸੰਬਰ ਤੇ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਹੈ ਲਾਹੌਰ ਏਅਰਪੋਰਟ ਤੋਂ। ਲਾਹੌਰ ਏਅਰਪੋਰਟ ਦਾ ਡਿਪਾਰਚਰ ਲਾਉਂਜ। ਹਾਂਜੀ, ਉੱਥੇ ਇੱਕ ਸਾਹਿਬ ਗਏ, ਮੈਂ ਇੰਨਾ ਕੀ ਆਖਾਂਗਾ। ਉੱਥੇ ਇੱਕ ਸਾਹਿਬ ਗਏ, ਉਹਨਾਂ ਨੇ ਮੁਲਕ ਤੋਂ ਬਾਹਰ ਜਾਣਾ ਸੀ। 2 ਦਿਨ ਪਹਿਲਾਂ ਉਹਨਾਂ ਬੜੀ ਤਗੜੀਆਂ ਤਕਰੀਰਾਂ ਕੀਤੀਆਂ, ਠੋਕੀਆਂ ਕਿ ਮੈਂ ਇਹ ਕਰ ਦਿਆਂਗਾ ਅਤੇ ਮੈਂ ਉਹ ਕਰ ਦਿਆਂਗਾ। ਮੁਲਕ ਤੋਂ ਉਹਨਾਂ ਨੇ ਬਾਹਰ ਜਾਣਾ ਸੀ। ਜਿਸ ਵੇਲੇ ਮੁਲਕ ਤੋਂ ਬਾਹਰ ਜਾਣ ਵਾਸਤੇ ਉੱਥੇ ਅੱਪੜੇ ਅਤੇ ਨਾਲ ਉਹਨਾਂ ਦੇ ਭਾਈ ਲੋਕ ਸਨ। ਸਮਝ ਹੀ ਗਏ ਉਹ ਭਾਈ ਲੋਕ ਕੌਣ ਨੇ। ਜ਼ਾਹਿਰ ਹੈ ਉਹ ਸਾਡੇ ਇੰਟੈਲੀਜੈਂਸ ਏਜੰਸੀ, ਗਾਲਿਬਨ ਸ਼ਾਇਦ ISI ਦੇ ਨੁਮਾਇੰਦੇ ਸਨ ਨਾਲ। ਉਹਨਾਂ ਨੇ ਬੜੇ ਸ਼ਾਨ ਉਹਨਾਂ ਦਾ ਉੱਥੋਂ ਪਾਸਪੋਰਟ ਕਲੀਅਰ ਕਰਵਾਇਆ। ਉਹਨਾਂ ਨੂੰ ਡਿਪਾਰਚਰ ਲਾਂਚ ਦੇ ਵਿੱਚ ਪੂਰੇ ਪ੍ਰੋਟੋਕੋਲ ਦੇ ਨਾਲ ਉਹਨਾਂ ਨੂੰ ਐਮਿਰੇਟਸ ਏਅਰਲਾਈਨ ਦੀ ਫਲਾਈਟ 'ਤੇ ਪਾਇਆ ਅਤੇ ਉਹਨਾਂ ਨੂੰ ਉੱਥੋਂ ਰਵਾਨਾ ਕੀਤਾ। ਖਬਰ ਸਿਰਫ ਤੁਹਾਨੂੰ ਇੰਨੀ ਦੇਣੀ ਹੈ। ਅਗਲੀ ਖਬਰ ਫਿਰ ਇਮਰਾਨ ਖਾਨ ਸਾਹਿਬ ਨੂੰ ਦੇਵਾਂਗੇ ਜਦੋਂ ਵੇਲਾ ਆਏਗਾ। ਉਹਨਾਂ ਕੋਲੋਂ ਪੁੱਛਾਂਗੇ, ਉਹਨਾਂ ਨੂੰ ਦੱਸਾਂਗੇ, ਕਿਉਂਕਿ ਜਿਸ ਵੇਲੇ ਵੇਲਾ ਆਉਣਾ ਹੈ ਅਤੇ ਤੁਸੀਂ ਭੁੱਟੋ ਸਾਹਿਬ ਦਾ ਜ਼ਮਾਨਾ ਵੇਖ ਲਓ ਅਤੇ ਜਾਂ ਕੋਈ ਵੀ ਜ਼ਮਾਨਾ ਵੇਖ ਲਓ, ਜਿਹੜੇ ਕਾਰਕੁਨ ਕੁਰਬਾਨੀਆਂ ਦਿੰਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ। ਅਤੇ ਜਿਸ ਵੇਲੇ ਵੇਲਾ ਆਉਂਦਾ ਅਤੇ ਜਿਹੜੇ ਮੈਲ ਖਾਣ ਵਾਲੇ ਗਿੱਦੜ ਹੁੰਦੇ ਨੇ ਨਾ, ਉਹ ਫਿਰ ਮੈਲ ਖਾਂਦੇ ਨੇ। ਮਤਲਬ ਕਿ ਉਹ ਫਿਰ ਉਸ ਵੇਲੇ ਰੀਝਾਂ ਲਾਉਂਦੇ ਨੇ, ਮਫਾਦ ਪ੍ਰਸਤ ਅੱਗੇ ਨਿਕਲ ਜਾਂਦੇ ਨੇ ਅਤੇ ਜਿਹੜੇ ਅਸਲ ਵਰਕਰ ਹੁੰਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ। ਇਹ ਸਿਰਫ ਤੁਹਾਨੂੰ ਦੱਸਣ ਦੀ ਗੱਲ ਇਹ ਸੀ ਕਿ ਇੱਕ ਪਾਸੇ ਲੀਡਰ ਜਿਹੜਾ ਐਡੀ ਸਖਤ ਜੇਲ੍ਹ ਕੱਟਣ ਡਿਆ ਹੋਵੇ ਅਤੇ ਸਾਨੂੰ ਲੱਭਦੇ ਹੋਣ ਪ੍ਰੋਟੋਕੋਲ, ਉਹ ਵੀ ISI ਕੋਲੋਂ, ਅਤੇ ਫਿਰ ਸਵਾਲ ਤਾਂ ਪੁੱਛਣੇ ਬਣਦੇ ਨੇ ਨਾ। ਬਹਰਹਾਲ ਅੱਗੇ ਤੁਰਦੇ, ਇਹ ਜਿਨ੍ਹਾਂ ਦੇ ਬਾਰੇ ਮੈਂ ਗੱਲ ਕੀਤੀ ਉਹਨਾਂ ਨੂੰ ਵੀ ਕੰਨ ਹੋ ਗਏ ਹੋਣੇ ਨੇ ਅਤੇ ਪ੍ਰੋਟੋਕੋਲ ਦੇਣ ਵਾਲਿਆਂ ਨੂੰ ਪਤਾ ਲੱਗ ਗਿਆ ਹੋਣਾ ਵੀ ਇਹ ਗੱਲ ਅੱਪੜ ਗਈ ਹੈ ਅਤੇ ਇੱਕ ਨਾ ਇੱਕ ਦਿਨ ਤੱਕ ਇਹ ਖਾਨ ਸਾਹਿਬ ਤੱਕ ਵੀ ਗੱਲ ਅੱਪੜ ਜਾਏਗੀ। ਅੱਗੇ ਚੱਲਦੇ ਜੀ। ਅਗਲੀ ਖਬਰ ਤੁਹਾਨੂੰ ਇਹ ਦੇਣੀ ਹੈ ਕਿ ਜਿਹੜੇ ਸ਼ਾਹਿਦ ਖਕਾਨ ਅਬਾਸੀ ਸਾਹਿਬ ਨੇ, ਉਹ ਬੋਲੇ ਨੇ, ਅੱਧਾ ਕੁ ਸੱਚ ਬੋਲਿਆ ਅਤੇ ਅੱਧਾ ਕੁ ਉਹਨਾਂ ਨੇ ਥੋੜ੍ਹਾ ਜਿਹਾ ਅੱਗਾ ਪਿੱਛਾ ਕਰ ਲਿਆ ਕੰਮ। ਬਹਰਹਾਲ ਸੱਚ ਉਹਨਾਂ ਇਹ ਬੋਲਿਆ ਵੀ ਇਹ ਗੋਲੀ ਚੱਲੀ ਹੈ, ਲਾਸ਼ਾਂ ਡਿੱਗੀਆਂ ਨੇ ਅਤੇ ਇਸ ਹਕੂਮਤ ਨੂੰ ਚੁੱਪ ਕਰਕੇ ਘਰ ਚਲੇ ਜਾਣਾ ਚਾਹੀਦਾ। ਇਹੀ ਇਹਨਾਂ ਦੀ ਬਿਹਤਰੀ 'ਚ। ਨਾਲ ਉਹਨਾਂ ਆਖਿਆ ਵੀ ਇਮਰਾਨ ਖਾਨ ਦੇ ਜ਼ਮਾਨੇ 'ਚ ਵੀ ਜ਼ਿਆਦਤੀਆਂ ਹੋਈਆਂ ਸੀ, ਉਹ ਹੁਣ ਕਿਹੜੀ ਜ਼ਿਆਦਤੀ ਹੋਈ ਸੀ ਉਹ ਵੀ ਆਂਦੇ ਦੱਸਣੀ ਚਾਹੀਦੀ ਸੀ। ਲੇਕਿਨ ਬਹਰਹਾਲ ਉਹਨਾਂ ਨੇ ਜਿਹੜੀ ਇਸ ਹਕੂਮਤ ਦੇ ਨਾਲ ਗੱਲ ਕੀਤੀ ਹੈ ਕਿ ਇਹ ਬੰਦੇ ਦੇ ਪੁੱਤਰ ਬਣਨ, ਜੋ ਕੁਝ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਮੁਲਕ ਨੂੰ ਮਜ਼ੀਦ ਡਿਰੇਲ ਕਰੇਗਾ ਅਤੇ ਮੁਲਕ ਵਾਸਤੇ ਬੜਾ ਹੀ ਖਤਰਨਾਕ ਹੈ ਜੋ ਇਹ ਕਰਨ ਦੀ ਟਰਾਈ ਕਰਨ ਡਏ ਨੇ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਬਾਈਕਾਟ ਦੇ ਬਾਰੇ। ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਤਹਿਰੀਕ-ਏ ਇਨਸਾਫ ਨੇ, ਜਾਂ ਅਸੀਂ, ਕਿਉਂਕਿ ਅਸੀਂ ਇੱਕ ਪੋਲੀਟੀਕਲ ਪਾਰਟੀ ਹਾਂ, ਅਸੀਂ ਤਾਂ ਨਹੀਂ ਕਹਿ ਸਕਦੇ ਵੀ ਬਾਈਕਾਟ ਕਰੋ ਫਲਾਨੀ ਸ਼ਾਇਦ ਦਾ ਜਾਂ ਨਾ ਕਰੋ। ਉਹ ਤਾਂ ਇਮਰਾਨ ਖਾਨ ਸਾਹਿਬ ਜਦੋਂ ਸਿਵਲ ਡਿਸਓਬੀਡੀਐਂਸ, ਸਿਵਲ ਨਾਫਰਮਾਨੀ ਦੀ ਤਾਰੀਖ ਦੇ ਦੇਣਗੇ ਤਾਂ ਉਸ ਤੋਂ ਬਾਅਦ ਅਸੀਂ ਕਹਿ ਸਕਾਂਗੇ। ਇਸ ਵੇਲੇ ਤੱਕ ਆਵਾਮ ਨੇ ਆਪ ਆਪਣੀ ਮਦਦ ਦੇ ਤਹਿਤ, ਸਾਡੇ ਕਹਿਣ ਤੋਂ ਬਗੈਰ, ਸਾਡੇ ਰੋਕਣ ਤੋਂ ਜਾਂ ਕਹਿਣ ਤੋਂ, ਨਾ ਅਸੀਂ ਡੱਕਿਆ ਨਾ ਅਸੀਂ ਕਿਹਾ ਵੀ ਕਰੋ, ਆਪਣੇ ਤੌਰ 'ਤੇ ਉਹਨਾਂ ਨੇ ਜਿਹੜੀ ਫੌਜੀ ਪ੍ਰੋਡਕਟਸ ਨੇ ਉਹਨਾਂ ਬੈਨ ਕਰਨਾ ਸ਼ੁਰੂ ਕੀਤਾ। ਹੁਣ ਸੋਸ਼ਲ ਮੀਡੀਆ 'ਤੇ ਇੱਕ ਤੇ ਆਉਂਦੇ ਨੇ ਵੀ ਕੀਮਤਾਂ ਡਿੱਗ ਗਈਆਂ, ਦੂਜੇ ਪਾਸੇ ਜ਼ੁਬੈਰ ਅਲੀ ਖਾਨ ਸਾਹਿਬ ਨੇ ਖਬਰ ਦਿੱਤੀ ਹੈ, ਇਹ ਵੀ ਚੰਗੇ ਮਿਹਨਤੀ ਵਰਕਰ ਨੇ, ਆਪਣਾ ਰਿਪੋਰਟਰ ਨੇ, ਵਰਕਰ ਆਖ ਦਿੱਤਾ। ਇਹ ਜ਼ੁਬੈਰ ਅਲੀ ਖਾਨ ਸਾਹਿਬ ਜਿਹੜੇ ਨੇ ਇਹ ਆਪਣਾ ਵੀਲੌਗ ਵੀ ਕਰਦੇ ਨੇ ਤੀਨ ਦੇ ਨਾਂ ਤੋਂ, ਅਤੇ ਇਹਨਾਂ ਨੇ ਇਹ ਖਬਰ ਦਿੱਤੀ ਹੈ ਕਿ ਜਿਹੜੀ ਬਾਈਕਾਟ ਹੈ ਨਾ, ਇਹ ਮੁਹਿੰਮ ਗੋਲੀ ਤੋਂ ਜ਼ਿਆਦਾ ਤਕਲੀਫ ਦੇ ਰਹੀ ਹੈ। ਅੱਛਾ, ਇਹਦੇ ਨਾਲ ਰੁਪਈਆਂ ਪੈਸਿਆਂ ਦਾ ਨਹੀਂ ਐਡਾ ਨੁਕਸਾਨ, ਜਿਹੜਾ ਇਮੇਜ ਦਾ ਨੁਕਸਾਨ ਹੋ ਰਿਹਾ ਨਾ, ਜਿਹੜੀ ਗੱਲਬਾਤ ਹੋ ਰਹੀ ਹੈ। ਮਸਲਨ ਤੁਸੀਂ ਕਿਸੇ ਬੰਦੇ ਨੂੰ ਆਖੋ ਨਾ, ਉਹਦੇ ਨਾਲ ਭਾਵੇਂ ਤੁਸੀਂ ਮਿਲਦੇ ਹੀ ਨਾ ਹੋਵੋ, ਉਹ ਤੁਹਾਡੇ ਨਾਲ ਨਾ ਮਿਲਦਾ ਹੋਵੇ, ਲੇਕਿਨ ਤੁਸੀਂ ਉਹਨੂੰ ਆਖੋ ਨਾ, ਜਾਂ ਉਹ ਤੁਹਾਨੂੰ ਆਖਦੇ ਵੀ ਬਾਈ ਅੱਜ ਤੋਂ ਗਾਹ ਮੈਂ ਤੇਰੇ ਨਾਲ ਨਹੀਂ ਮਿਲਣਾ, ਹੋ ਸਕਦਾ ਤੁਸੀਂ 6 ਮਹੀਨੇ ਤੋਂ ਉਹਦੇ ਨਾਲ ਨਾ ਮਿਲੇ ਹੋ, ਲੇਕਿਨ ਉਸ ਵੇਲੇ ਤੁਹਾਨੂੰ ਬੜੀ ਤਕਲੀਫ ਹੁੰਦੀ, ਬਾਈ ਕਿਉਂ ਨਹੀਂ ਮਿਲਣਾ ਤੂੰ। ਜਾਂ ਕਿਸੇ ਬੰਦੇ ਨਾਲ ਤੁਸੀਂ 2 ਸਾਲ ਤੋਂ ਨਾ ਮਿਲੇ ਹੋਵੋ, ਪਰ ਕਿਤੇ ਆਮਣਾ ਸਾਹਮਣਾ ਹੋਵੇ, ਤੁਸੀਂ ਹੱਥ ਮਿਲਾਓ, ਆਖੇ ਮੈਂ ਹੱਥ ਨਹੀਂ ਮਿਲਾਉਣਾ, ਬੰਦੇ ਨੂੰ ਬੜੀ ਉਸ ਵੇਲੇ ਕੌੜ ਚੜ੍ਹਦੀ ਹੈ ਕਿ ਬਈ ਤੂੰ ਕਿਉਂ ਨਹੀਂ ਮਿਲਾਉਣਾ, ਮੈਂ ਕੀ ਕੀਤਾ। ਅਤੇ ਉਹ ਹੀ ਚੌਧਰੀ ਸਾਹਿਬ ਨਾਲ ਹੋ ਰਿਹਾ ਕਿ ਜਦੋਂ ਦਾ ਲੋਕਾਂ ਨੇ ਇਹ ਬਾਈਕਾਟ ਵਾਲੀ ਗੱਲ ਕੀਤੀ ਹੈ, ਹੁਣ ਇਸ 'ਤੇ ਕੁੱਟ ਮਾਰਿਆ ਵੀ ਨਹੀਂ ਜਾ ਸਕਦਾ। ਕੋਸ਼ਿਸ਼ ਤਾਂ ਕਰਨ ਡਏ ਨੇ, ਲੇਕਿਨ ਕਿੰਨੇ ਕੁ ਬੰਦਿਆਂ ਨੂੰ। ਹੁਣ ਘਿਓ ਦਾ ਡੱਬਾ ਅਗਰ ਕਿਸੇ ਨੇ ਨਹੀਂ ਖਰੀਦਣਾ, ਤੁਹਾਡੇ ਕੋਲ ਧੱਕੇ ਨਾਲ ਤਾਂ ਨਹੀਂ ਦੇ ਲਓਗੇ, ਜਾਂ ਕਿਸੇ ਨੇ ਦਲੀਆ ਨਹੀਂ ਖਰੀਦਣਾ ਤਾਂ ਉਹਨੂੰ ਧੱਕੇ ਨਾਲ ਤਾਂ ਨਹੀਂ ਦੇ ਲਓਗੇ। ਹੁਣ ਬਸ ਗੁੱਸਾ ਕਿਤੇ ਕੱਢਣ ਡਏ ਨੇ, ਆਉਂਦੇ ਨੇ ਡਿੱਗੀ ਖੋਤੇ ਤੋਂ ਅਤੇ ਗੁੱਸਾ ਘਮਾਰ 'ਤੇ। ਉਹ ਹੁਣ ਰੌਲਾ ਬਣਾਇਆ ਹੋਇਆ ਕਿ ਹੁਣ ਇਸ ਵੇਲੇ ਗੁੱਸਾ ਕੱਢਣ ਡਏ ਨੇ ਜਿਨ੍ਹਾਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਲਾਈਆਂ। ਕੱਲ੍ਹ ਰਾਤ ਵੀ ਇੱਕ ਫਰਾ ਖਾਨ ਹੈ ਬੀਬੀ, ਉਹਨੂੰ ਚੁੱਕ ਲਿਆ, ਦੂਸਰੇ ਲੋਕਾਂ ਨੂੰ ਚੁੱਕ ਲਿਆ ਪੁਲਿਸ ਨੇ, ਉਹਨਾਂ 'ਤੇ ਹੁਣ ਪਰਚੇ ਦੇਣ ਡਏ ਨੇ। ਜਿਹੜੇ ਮੁਲਕੋਂ ਬਾਹਰ ਬੈਠੇ ਨੇ ਉਹਨਾਂ ਦੇ ਪਿੱਛੋਂ ਘਰ ਵਾਲਿਆਂ ਨੂੰ ਚੁੱਕਣ ਡਏ ਨੇ, ਇਹ ਕੰਮ ਕਰਨ ਡਏ ਨੇ। ਲੇਕਿਨ ਉਹ ਜਿਹੜਾ ਬਾਈਕਾਟ ਵਾਲਾ ਕੰਮ ਹੈ ਉਸ ਤੋਂ ਤਕਲੀਫ ਬੜੀ ਹੈ, ਤੰਗੀ ਬੜੀ ਹੈ। ਔਰ ਤੰਗੀ ਮੈਂ ਦੱਸਿਆ ਵੀ ਰੁਪਈਆਂ ਪੈਸਿਆਂ ਦੀ ਨਹੀਂ ਹੈ, ਤੰਗੀ ਰੁਪਈਆਂ ਪੈਸਿਆਂ ਦੀ ਨਹੀਂ ਹੈ, ਤੰਗੀ ਨਮੋਸ਼ੀ ਦੀ ਹੈ। ਕਿਉਂਕਿ ਜਦੋਂ ਤੁਸੀਂ ਆਉਂਦੇ ਹੋ ਨਾ ਫਲਾਣੇ ਦਾ ਹੁੱਕਾ ਪਾਣੀ ਬੰਦ, ਫਲਾਣੇ ਨਾਲ ਸਾਡਾ ਜੀਣਾ ਮਰਨਾ ਬੰਦ, ਫਲਾਣੇ ਨਾਲ ਸਾਡੀ ਗੱਲਬਾਤ ਬੰਦ, ਅਤੇ ਉਹਦਾ ਕੌੜ ਬੜੀ ਚੜ੍ਹਦੀ ਹੈ, ਉਹਦੀ ਨਮੋਸ਼ੀ ਬੜੀ ਫੀਲ ਹੁੰਦੀ ਹੈ। ਉਹ ਹੈ ਅਸਲ ਦੇ ਵਿੱਚ ਰੌਲਾ। ਦੂਜੇ ਪਾਸੇ ਆਜ਼ਾਦ ਸਾਫੀ ਸਾਨੂੰ ਦੱਸਣ ਡਏ ਨੇ, ਸਾਨੂੰ ਤਾਂ ਨਹੀਂ ਪਤਾ,
ਉਹ ਆਂਦੇ ਨੇ ਵੀ DHA ਦੇ ਵਿੱਚ ਸਭ ਤੋਂ ਬਹੁਤੀ ਇਨਵੈਸਟਮੈਂਟ ਜਿਹੜੀ ਉਹ ਓਵਰਸੀਜ਼ ਪਾਕਿਸਤਾਨੀਆਂ ਦੀ। ਹੁਣ ਅਗਰ ਇਮਰਾਨ ਖਾਨ ਨੇ ਆਖ ਦਿੱਤਾ ਕਿ ਬਈ ਸਿਵਲ ਨਾਫਰਮਾਨੀ ਮਤਲਬ ਕਿ ਰੈਮਿਟੈਂਸਸ ਬੰਦ, ਤੇ ਚਲੋ ਜਿਹੜੀਆਂ ਲੋਕਾਂ ਨੇ ਆਪਣੇ ਘਰ ਵਾਲਿਆਂ ਨੂੰ ਜ਼ਰੂਰੀ ਪੈਸੇ ਘੱਲਣੇ ਨੇ ਉਹ ਤੇ ਕੋਈ ਨਾ ਕੋਈ ਸਰਬੰਧ ਕਰਨਗੇ, ਪਰ ਇਹ ਜਿਹੜੀ ਇਨਵੈਸਟਮੈਂਟ ਇਹ ਤਾਂ ਰੁਕੇਗੀ ਨਾ। ਇਸ ਲਈ ਭਾਈ ਉਹਨਾਂ ਨੂੰ ਅੰਦਾਜ਼ਾ ਹੋਣ ਡਿਆ ਵੀ ਆਉਣ ਵਾਲੇ ਦਿਨ ਔਖੇ ਨੇ, ਇਸ ਵਾਸਤੇ ਹੁਣ ਟੰਬਾ ਚੁੱਕ ਲਿਆ, ਫਿਰ ਡੰਡਾ ਚੁੱਕ ਲਿਆ, ਤੇ ਫਿਰ ਲੋਕਾਂ ਨੂੰ ਬਸ ਅੰਨੇ ਵਾਹ ਡੰਡਾ ਫੇਰਨ ਦੀ ਪਾਲਿਸੀ ਬਣਾਈ ਹੈ। ਪਤਾ ਨਹੀਂ ਇਹ ਡੰਡਾ ਕਦੋਂ ਤੱਕ ਫੇਰਨਾ ਹੈ ਤੇ ਕਿਹਨੂੰ ਫੇਰਨਾ ਹੈ ਤੇ ਕਿੱਥੋਂ ਤੱਕ ਫੇਰਨਾ, ਸਾਨੂੰ ਅਕਲ ਕਿਉਂ ਨਹੀਂ ਆਉਂਦੀ। ਜਿੰਨਾ ਡੰਡਾ ਫੇਰੋਗੇ ਉਨਾ ਕੰਮ ਖਰਾਬ ਹੋਏਗਾ। ਮਤਲਬ ਚੇਤੇ ਕਰੋ, ਸਾਡੇ ਇੱਕ ਬੜੇ ਦਲੇਰ ਵਫਾਦਾਰ ਬਹਾਦਰ ਜਰਨੈਲ ਸਰਫਰਾਜ਼ ਸਾਹਿਬ ਸ਼ਹੀਦ ਹੋਏ ਸਨ। ਇੱਕ ਬੇਵਕੂਫ ਮੁੰਡੇ ਨੇ ਉਹਦੇ ਉੱਤੇ ਪਤਾ ਨਹੀਂ ਉਹਨੇ ਬੇਵਕੂਫੀ ਦਾ ਹੀ ਕੋਈ ਟਵੀਟ ਕੀਤਾ, ਮੈਂ ਤਾਂ ਨਹੀਂ ਉਹ ਪੜ੍ਹਿਆ ਉਹਦਾ ਟਵੀਟ ਕੀ ਸੀ, ਲੇਕਿਨ ਇਹ ਲੋਕੀ ਆਂਦੇ ਨੇ ਵੀ ਉਹਦੇ ਉਸ ਵੇਲੇ ਤੱਕ 8 ਜਾਂ 16 ਫਾਲੋਅਰ ਸਨ। ਉਹਨੂੰ ਚੁੱਕ ਲਿਆ, ਉਹਨੂੰ ਕੁੱਟਿਆ ਮਾਰਿਆ, ਉਹਦਾ ਜਿਹੜਾ ਮੀਡੀਆ ਟਰਾਇਲ ਕੀਤਾ ਕਿ ਜੀ ਇਹਨੇ ਫੌਜ ਮੁਖਾਲਫ ਗੱਲ ਕੀਤੀ ਹੈ, ਉਹਦੇ ਘਰ ਵਾਲਿਆਂ ਨੂੰ ਤੰਗ ਕੀਤਾ, ਤੇ ਅੱਜ ਵੇਖੋ ਅੱਜ ਕੀ ਹੋਣ ਡਿਆ ਤੁਹਾਡੇ ਸਾਹਮਣੇ। ਇਸ ਲਈ ਜਿੰਨਾ ਡੰਡਾ ਫੇਰੋਗੇ ਇਹ ਜ਼ਰਬ ਹੁੰਦੀ ਜਾਏਗੀ। ਜਿਹੜਾ ਵੀ ਕੰਮ ਹੋ ਰਿਹਾ ਉਹ ਤਕਸੀਮ ਨਹੀਂ ਹੋਏਗਾ, ਉਹਦੇ ਨਾਲ ਜ਼ਰਬ ਹੋਏਗੀ। ਇੱਥੇ ਕੋਈ ਥੋੜ੍ਹਾ ਜਿਹਾ ਅਫਾਮ ਤਫਹੀਮ, ਕੋਈ ਅਕਲ ਨਾਲ ਕੰਮ ਕਰੀਏ, ਕੋਈ ਲੋਕਾਂ ਦੀ ਗੱਲ ਸੁਣੋ, ਪਬਲਿਕ ਦੀ ਗੱਲ ਸੁਣੋ, ਜਿਹੜੀ ਪਬਲਿਕ ਦੀ ਆਵਾਜ਼ ਹੈ। 90% ਦੀ ਆਵਾਜ਼ ਇਮਰਾਨ ਖਾਨ ਹੈ, ਇਸ ਵਾਸਤੇ ਲੋਕਾਂ ਦੀ ਗੱਲ ਸੁਣੋ ਤੇ ਡੰਡਾ ਫੇਰਨਾ ਬੰਦ ਕਰੋ, ਡੰਡਾ ਥੱਲੇ ਰੱਖੋ। ਇਹਦੇ ਨਾਲ ਕੰਮ ਜਿਹੜਾ ਉਹ ਅੱਗੇ ਨਹੀਂ ਚੱਲਣਾ। ਆਦਿਲ ਬਾਜ਼ਈ ਤੁਹਾਨੂੰ ਪਤਾ ਬੜਾ ਹੀਰੋ ਹੈ, ਉਹਨੇ ਤਮਾਮ ਤਰ ਪ੍ਰੈਸ਼ਰ ਲਿਆ, ਲੇਕਿਨ ਉਹਨੇ ਆਪਣਾ ਸਿਰ ਥੱਲੇ ਨਹੀਂ ਕੀਤਾ, ਨਾ ਉਹਨੇ ਆਪਣੇ ਹਲਕੇ ਦੇ ਲੋਕਾਂ ਦਾ ਸਿਰ ਥੱਲੇ ਕੀਤਾ, ਨਾ ਉਹਨੇ ਆਪਣੀ ਬੇਇੱਜ਼ਤੀ ਕਰਵਾਈ, ਤੇ ਨਾ ਹਲਕੇ ਦੇ ਲੋਕਾਂ ਦੀ ਵਫਾਦਾਰੀ ਕਰ ਗਿਆ ਇਮਰਾਨ ਖਾਨ ਨਾਲ। ਤਮਾਮ ਪ੍ਰੈਸ਼ਰ ਦੇ ਬਾਵਜੂਦ ਉਹ D ਸੀਟ 'ਤੇ ਹੋ ਗਿਆ, ਲੇਕਿਨ ਉਹਨੇ ਵੋਟ ਚੋਰਾਂ ਦੇ ਕਹਿਣ 'ਤੇ ਨਹੀਂ ਦਿੱਤਾ। ਬਿਲਕੁਲ D ਸੀਟ ਹੋਣਾ ਉਹਨੇ ਕਬੂਲ ਕੀਤਾ, ਲੇਕਿਨ ਉਹਨੇ ਕਿਹਾ ਕਿ ਮੈਂ ਵੋਟ ਜਿਹੜਾ ਨਾ ਉਹ ਚੋਰਾਂ ਦੇ ਕਹਿਣ 'ਤੇ ਨਹੀਂ ਦੇਣਾ। ਹੁਣ ਇਹ ਸੂਰਤ ਹਾਲ ਦੇ ਵਿੱਚ ਆਦਿਲ ਬਾਜ਼ਈ ਸਾਹਿਬ ਦਾ ਹੁਣ ਕੇਸ ਸੁਪਰੀਮ ਕੋਰਟ ਦੇ ਵਿੱਚ ਲੱਗਾ। ਸੋ ਉਹ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਲੱਗਾ ਹੋਇਆ ਨਾ ਆਦਿਲ ਬਾਜ਼ਈ ਸਾਹਿਬ ਦਾ, ਉਹ ਇਹੀ ਹੈ ਕਿ ਉਹਨਾਂ ਨੇ ਜਿਹੜਾ ਬਿਆਨ ਹਲਫੀ ਦਿੱਤਾ ਸੀ ਉਹ ਝੂਠਾ ਸੀ। ਉਹਨਾਂ ਨੇ ਖੁਦ ਨਹੀਂ ਸੀ ਦਿੱਤਾ, ਨੂਨ ਲੀਗ ਨੇ ਬਣਾ ਕੇ ਤੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਮ੍ਹਾਂ ਕਰਾ ਦਿੱਤਾ ਸੀ ਉਹਨਾਂ ਦਾ ਬਿਆਨ ਹਲਫੀ। ਉਹ ਜਿਸ ਵੇਲੇ ਬਿਆਨ ਹਲਫੀ ਦੀ ਸਾਰੀ ਡਿਟੇਲ ਵੇਖਦੇ ਹੋ ਤੇ ਉਹਦੇ ਉੱਤੇ ਸ਼ਨਾਖਤੀ ਕਾਰਡ ਦਾ ਨੰਬਰ ਵੀ ਝੂਠਾ ਹੈ, ਉੱਤੇ ਗਵਾਹ ਦੇ ਸ਼ਨਾਖਤੀ ਕਾਰਡ ਦਾ ਨੰਬਰ ਵੀ ਝੂਠਾ ਹੈ। ਉਹ ਜਿਹੜੇ ਸਿਵਲ ਜੱਜ ਸਨ ਕੋਇਟਾ ਦੇ, ਉਹਨਾਂ ਆਖਿਆ ਵੀ ਇਹ ਝੂਠਾ ਬਿਆਨ ਹਲਫੀ ਹੈ, ਇਹਦੇ ਉੱਤੇ ਮੈਂ ਇਹਨਾਂ ਨੂੰ D ਸੀਟ ਨਹੀਂ ਹੋਣ ਦਿੰਦਾ, ਸਟੇ ਆਰਡਰ ਦੇ ਦਿੱਤਾ। ਇਲੈਕਸ਼ਨ ਕਮਿਸ਼ਨ ਨੇ ਆਖਿਆ ਵੀ ਮੈਂ ਨਹੀਂ ਜੇ ਮੰਨਣਾ ਹੈ, ਮੈਂ ਤਾਂ ਆਪਣੀ ਮਰਜ਼ੀ ਕਰਨੀ ਹੈ, ਮੈਨੂੰ ਤਾਂ ਮੀਆਂ ਦੇ ਨਾਅਰੇ ਵੱਜਣਗੇ। ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਕਿਹਾ, ਉਹਨਾਂ ਕਿਹਾ ਸਾਨੂੰ ਤਾਂ ਮੀਆਂ ਸਾਹਿਬ ਨੇ ਰੈਫਰੈਂਸ ਬਣਾ ਕੇ ਭੇਜਿਆ, ਇਸ ਹਰ ਸੂਰਤ D ਸੀਟ ਕਰਨਾ। ਉਹਨਾਂ ਜਨਾਬ D ਸੀਟ ਕਰਕੇ ਤੇ ਪਰਾਂ ਮਾਰਿਆ। ਹੁਣ ਉਹਨਾਂ ਦਾ ਕੇਸ ਲੱਗਾ ਹੈ ਸੁਪਰੀਮ ਕੋਰਟ ਦੇ ਵਿੱਚ। ਬੈਂਚ ਬੜਾ ਚੰਗਾ, ਜਸਟਿਸ ਮਨਸੂਰ ਅਲੀ ਸ਼ਾਹ, ਜਸਟਿਸ ਆਇਸ਼ਾ ਮਲਿਕ, ਜਸਟਿਸ ਅਕੀਲ ਅਹਿਮਦ ਅਬਾਸੀ ਸਾਹਿਬ ਸੁਣਨਗੇ, ਵੇਖਦੇ ਕੀ ਫੈਸਲਾ ਹੁੰਦਾ। ਬਹਰਹਾਲ ਸਾਡੇ ਵੱਲੋਂ ਸ਼ਾਬਾਸ਼ ਹੈ ਜਿਹੜਾ ਕੰਮ ਆਦਿਲ ਬਾਜ਼ਈ ਨੇ ਕੀਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ, ਜਿਹੜੇ ਰੇਂਜਰਸ ਦੇ ਅਹਿਲਕਾਰਾਂ ਦੇ ਉੱਤੋਂ ਗੱਡੀ ਲੰਘਾ ਛੱਡੀ ਸੀ। ਚੇਤੇ ਕਰੋ, ਰੇਂਜਰ ਦੇ ਅਹਿਲਕਾਰਾਂ ਦੇ ਉੱਤੋਂ ਗੱਡੀ ਲੰਘਾ ਛੱਡੀ ਸੀ ਤੇ ਉਹ ਮਿੱਧ ਕੇ ਮਾਰ ਦਿੱਤਾ ਸੀ ਤੇ ਸ਼ਹੀਦ ਕਰ ਦਿੱਤਾ ਸੀ ਰੇਂਜਰ ਦੇ ਜਵਾਨ ਨੂੰ। ਉਹਦੇ ਹੁਣ ਜਿਹੜਾ ਉਹ ਹਾਸ਼ਮ ਨਾਮੀ ਡਰਾਈਵਰ ਸੀ, ਉਹ ਬਹਰਹਾਲ ਉਹਦਾ ਕਤਲ ਦਾ ਪਰਚਾ ਪਹਿਲਾਂ ਤਾਂ ਇਮਰਾਨ ਖਾਨ 'ਤੇ ਦੇ ਛੱਡਿਆ, PTI 'ਤੇ ਦੇ ਛੱਡਿਆ, ਤੇ ਹੁਣ ਉਹ ਜਿਹੜਾ ਅਸਲ ਮੁਲਜ਼ਮ ਹੈ ਹਾਸ਼ਮ, ਉਹਨੂੰ ਹੁਣ ਸ਼ਨਾਖਤ ਪਰੇਡ ਵਾਸਤੇ ਜੇਲੇ ਘੱਲਿਆ। ਮਤਲਬ ਇਹਨਾਂ ਦੀ ਹਾਲਤ ਵੇਖੋ, ਮਤਲਬ ਐਡਾ ਝੂਠਾ ਵੀ ਕੋਈ ਨਾ ਹੋਵੇ ਕਿ ਸਾਰੀ ਦੁਨੀਆ ਨੇ ਉਹ ਵੀਡੀਓ ਦੇਖੀ ਹੈ, ਸਾਰੀ ਦੁਨੀਆ ਨੂੰ ਪਤਾ ਹੈ ਕਿ ਉਹ ਹਾਸ਼ਮ ਦੀ ਗੱਡੀ ਦੇ ਥੱਲੇ ਆਇਆ ਹੈ ਜਵਾਨ ਤੇ ਉਹ ਕੁਚਲਿਆ ਗਿਆ, ਤੇ ਉਹਦਾ ਜਿਹੜਾ ਮੁਕੱਦਮਾ ਹੈ ਉਹ ਕਤਲ ਦਾ ਇਮਰਾਨ ਖਾਨ 'ਤੇ ਪਾ ਦਿੱਤਾ ਹੈ, ਨਾਲ ਜਿਹੜੇ ਨੇ PTI ਦੇ ਦੂਜੇ ਲੋਕਾਂ 'ਤੇ। ਤੇ ਹੁਣ ਖੈਰ ਉਹਨੂੰ ਸ਼ਨਾਖਤ ਪਰੇਡ ਵਾਸਤੇ ਉਹਨੂੰ ਘੱਲਿਆ। ਵੇਖਨੇ ਉੱਥੇ ਸ਼ਨਾਖਤ ਪਰੇਡ ਹੁੰਦੀ ਹੈ ਨਹੀਂ ਹੁੰਦੀ, ਕੀ ਹੁੰਦਾ ਹੈ, ਤੁਹਾਨੂੰ ਅਪਡੇਟ ਕਰਾਂਗੇ। ਲੇਕਿਨ ਝੂਠ ਵੇਖ ਲਓ ਕਿੰਨਾ ਕਿ ਉਹਦਾ ਮੁਕੱਦਮਾ ਜਿਹੜਾ ਉਹ ਪਹਿਲਾਂ ਹੀ ਇਮਰਾਨ ਖਾਨ ਦੇ ਉੱਤੇ ਕਰ ਦਿੱਤਾ। ਅੱਗੇ ਚੱਲਦੇ ਹਾਂ ਜੀ। ਅਗਲੀ ਖਬਰ ਜਿਹੜੀ ਹੈ ਉਹ ਬਾਜੀ ਮਰੀਮ ਨੇ ਫੈਸਲਾ ਕੀਤਾ ਹੈ 1 ਲੱਖ ਸਾਰਫੀਨ ਨੂੰ ਮੁਫਤ ਸੋਲਰ ਸਕੀਮ ਦੇਣੀ। ਇਹ ਹੁਣ ਅੱਲਾ ਹੀ ਖੈਰ ਕਰੇ। ਇਹ ਸੋਲਰ ਪਹਿਲਾਂ ਤਾਂ ਲੋਕੀ ਮੁਬੈਨਾ ਤੌਰ 'ਤੇ ਆਂਦੇ ਸਨ ਕਿ ਇਹ ਕੋਈ ਸਲਮਾਨ ਸ਼ਹਿਬਾਜ਼ ਕੇ ਪਤਾ ਨਹੀਂ ਕਿਹੜੇ ਇਹਨਾਂ ਦੇ ਟੱਬਰ ਦੇ ਵਿੱਚੋਂ ਕਿਸੇ ਨੇ ਸੋਲਰ ਦੀ ਕੋਈ ਡੀਲ ਸ਼ੀਲ ਕੀਤੀ। ਹੁਣ ਪਤਾ ਨਹੀਂ ਸੱਚ ਹੈ ਝੂਠ ਹੈ, ਸਾਨੂੰ ਨਹੀਂ ਪਤਾ, ਸੋਸ਼ਲ ਮੀਡੀਆ 'ਤੇ ਆਉਂਦਾ ਸੀ। ਇਹ ਹੁਣ ਕਿਤੇ ਇਹਦੇ ਵਿੱਚੋਂ ਇਹ ਨਾ ਨਿਕਲੇ ਵੀ ਇਹ ਜਿਹੜਾ ਲੱਖ ਸੋਲਰ ਦੇਣਾ ਹੈ ਕਿਹਦੇ ਕੋਲੋਂ ਲੈ ਕੇ ਦੇਣਾ, ਅਤੇ ਇਹ ਠੇਕਾ ਕਿਹਨੂੰ ਦੇਣਾ ਹੈ। ਸਮਝ ਰਹੇ ਹੋ ਨਾ ਗੱਲ, ਇਹ ਮਾਲ ਖਰੀਦਣਾ ਕਿਹਦੇ ਕੋਲੋਂ ਹੈ। ਜਿਵੇਂ ਲੈਪਟਾਪ ਦੇ ਵਿੱਚ ਕਰਪਸ਼ਨ ਦੇ ਚਰਚੇ ਨੇ ਕਿ ਉਹ 2 ਰੁਪਈਏ ਦੀ ਚੀਜ਼ 10 ਰੁਪਏ ਦੇ ਵਿੱਚ, ਰਮਜ਼ਾਨ ਪੈਕੇਜ ਦੇ ਵਿੱਚ ਵੀ ਕਰਪਸ਼ਨ ਦੇ ਚਰਚੇ ਸਨ, ਚੇਤੇ ਕਰੋ। ਇਹ ਹੁਣ ਬਾਜੀ ਮਰੀਮ ਨੇ ਇੱਕ ਨਵਾਂ ਕੰਮ ਜਿਹੜਾ ਹੈ, ਨਵਾਂ ਭੜਥੂ ਪਾਇਆ। ਦੇਖਣੇ ਇਹਦੇ ਵਿੱਚੋਂ ਕੀ ਨਿਕਲਦਾ। ਯਾਰ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਜਿਹੜੇ ਜਸਟਿਸ ਸਾਹਿਬ ਨੇ ਮਨਸੂਰ ਅਲੀ ਸ਼ਾਹ ਸਾਹਿਬ, ਉਹਨਾਂ ਚੀਫ ਜਸਟਿਸ ਨੂੰ ਖਤ ਲਿਖਿਆ ਸੀ
ਕਿ ਪਹਿਲਾਂ 26ਵੀਂ ਆਈਨੀ ਤਰਮੀਮ ਜਿਹੜੀ ਉਹਦਾ ਫੈਸਲਾ ਕਰ ਲਓ ਤੇ ਫਿਰ ਇਹ ਬਾਕੀ ਕੇਸ ਸੁਣੋ ਸਾਰੇ ਜਿਹੜੇ ਨੇ ਨਵੇਂ ਜੱਜ ਲਾਉਣ ਦੀਆਂ ਗੱਲਾਂ ਤੇ ਆਈਨੀ ਜਿਹੜੇ ਬੈਂਚ ਸੁਣ ਰਹੇ ਨੇ ਸਾਰੇ ਕੇਸਿਸ। ਹੁਣ ਜਿਹੜੀ ਲਾਹੌਰ ਹਾਈ ਕੋਰਟ ਦੇ ਮਨਜ਼ੂਰ ਭੱਟ ਸਾਹਿਬ ਨੇ, ਅਸਦ ਮਨਜ਼ੂਰ ਭੱਟ ਸਾਹਿਬ, ਉਹਨਾਂ ਨੇ ਸਪੋਰਟ ਕਰ ਦਿੱਤੀ ਆਪਣੇ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਦੇ ਮੌਕਫ ਨੂੰ ਔਰ ਚੀਫ ਜਸਟਿਸ ਨੂੰ ਕਿਹਾ ਕਿ ਪਹਿਲਾਂ 26ਵੀਂ ਤਰਮੀਮ ਜਿਹੜੀ ਹੈ ਉਹਨੂੰ ਫੁੱਲ ਕੋਰਟ ਸੁਣੇ। ਹੁਣ ਇਹ ਕੰਮ ਹੋਏਗਾ ਜਾਂ ਨਹੀਂ ਮੈਂ ਤੁਹਾਨੂੰ ਹੁਣੇ ਦੱਸ ਦੇਣਾ, ਇਹ ਨਹੀਂ ਹੋਏਗਾ। ਜਿਹੜੇ ਜਸਟਿਸ ਅਫਰੀਦੀ ਸਾਹਿਬ ਨੇ ਉਹਨਾਂ ਦੇ ਜਿਹੜੇ ਦਾਣੇ ਮੁੱਕ ਗਏ ਨੇ, ਸੱਤੂ ਉਹਨਾਂ ਨੇ ਪੀ ਲਏ ਨੇ, ਉਹਨਾਂ ਨੇ ਹੁਣ ਐਸੀ ਕੋਈ ਗੱਲ ਨਹੀਂ ਕਰਨੀ, ਉਹਨਾਂ ਉਹੀ ਕਰਨੀ ਜਿਹੜੀ ਚੌਧਰੀ ਨੇ ਕਹਿਣਾ, ਉਹਨਾਂ ਪਿੱਛੇ ਤੁਰੇ ਜਾਣਾ ਜਿੱਧਰ ਚੌਧਰੀ ਭਾਵੇਂ ਉਹਨਾਂ ਨੂੰ ਫਿਰ ਖੂਚ ਸੁੱਟਦਾ, ਪਰ ਉਹਨਾਂ ਹੁਣ ਤੁਰੇ ਜਾਣਾ। ਅਤੇ ਹੁਣ ਜਸਟਿਸ ਮਨਸੂਰ ਅਲੀ ਸ਼ਾਹ ਕੋਸ਼ਿਸ਼ ਤਾਂ ਕਰ ਰਹੇ ਨੇ, ਲੇਕਿਨ ਇਸ ਕੰਮ ਦੇ ਵਿੱਚੋਂ ਸਾਨੂੰ ਕੁਛ ਨਿਕਲਦਾ ਹੋਇਆ ਨਜ਼ਰ ਨਹੀਂ ਆਉਂਦਾ। ਅਗਲੀ ਖਬਰ ਹੈ ਜੀ ਕਿ ਡਾਕਟਰ ਆਫੀਆ ਸਦੀਕੀ, ਉਹਨਾਂ ਦੀ ਰਿਹਾਈ ਅਤੇ ਵਤਨ ਵਾਪਸੀ ਦਾ ਕੇਸ ਹੈ ਅਤੇ ਉਹ ਜ਼ਾਹਿਰ ਹੈ ਪੂਰਾ ਪਾਕਿਸਤਾਨ ਉਹਦੇ ਵਾਸਤੇ ਇੱਕ ਇਜ਼ਤਰਾਬ ਵੀ ਹੈ, ਪੂਰਾ ਪਾਕਿਸਤਾਨ ਚਾਹੁੰਦਾ ਹੈ ਕਿ ਆਫੀਆ ਸਦੀਕੀ ਜਿਹੜੀ ਹੈ ਉਹ ਰਿਹਾ ਹੋ ਕੇ ਵਾਪਸ ਆਵੇ। ਲੇਕਿਨ ਮੈਂ ਇੱਕ ਚੀਜ਼ ਵੇਖ ਕੇ ਬੜਾ ਹੈਰਾਨ ਹੋਇਆ ਕਿ ਉਹਨਾਂ ਦੇ ਵਕੀਲ ਨੇ ਇੱਕ ਪਟੀਸ਼ਨ ਕੀਤੀ ਹੋਈ ਹੈ ਜਿਹਦੇ 'ਤੇ ਉਹਨਾਂ ਨੂੰ ਕੋਈ, ਮੇਰਾ ਖਿਆਲ ਹੈ ਕਿ ਕੋਈ ਚੰਦ ਲੱਖ ਉਹਨਾਂ ਨੂੰ ਸਿਗਨੇਚਰ ਚਾਹੀਦੇ ਨੇ। ਸਿਗਨੇਚਰ ਦਾ ਮਤਲਬ ਹੁੰਦਾ ਔਨਲਾਈਨ ਲੋਕੀ ਆਪਣਾ ਨਾਂ ਲਿਖਣ ਔਰ ਆਪਣਾ ਈਮੇਲ ਪਾਉਣ। ਮੈਂ ਬੜਾ ਤਕਲੀਫ ਹੋਈ ਜਦੋਂ ਮੈਂ ਵੇਖਿਆ, ਮੈਂ ਉਹਨੂੰ ਰੀਟਵੀਟ ਵੀ ਕੀਤਾ ਹੈ ਕਿ ਉਹਨਾਂ ਦੀ ਜਿਹੜੀ ਪਟੀਸ਼ਨ ਹੈ ਆਫੀਆ ਸਦੀਕੀ ਸਾਹਿਬਾ ਦੀ, ਉਹਨਾਂ ਨੂੰ ਲੋਕੀ ਸਾਈਨ ਨਹੀਂ ਕਰਨ ਰਹੇ। ਗੱਲਾਂ ਸੁਣ ਲਓ ਤੇ ਪੂਰਾ ਪਾਕਿਸਤਾਨ ਆਂਦਾ ਹੈ ਵੀ ਆਫੀਆ ਸਦੀਕੀ ਸਾਹਿਬਾ ਨੂੰ ਜ਼ਰੂਰ ਲਿਆਉਣਾ ਚਾਹੀਦਾ ਹੈ, ਲੇਕਿਨ ਜਿਸ ਵੇਲੇ ਪਟੀਸ਼ਨ ਦੀ ਵਾਰੀ ਆਈ ਤੇ ਉੱਥੇ ਮੈਂ ਵੇਖਿਆ ਉਹ ਨੰਬਰ ਚੰਦ ਹਜ਼ਾਰ 'ਚ ਸੀ। ਅਜੇ ਮਿਹਰਬਾਨੀ ਕਰੋ ਉਹ ਪਟੀਸ਼ਨ ਜਿਹੜੀ ਹੈ, ਮੈਂ ਮੁੰਡਿਆਂ ਨੂੰ ਆਖਾਂਗਾ ਵੀ ਇੱਥੇ ਉਹਦਾ ਲਿੰਕ ਵੀ ਦੇਣ ਇਸ ਵੀਲੌਗ ਦੇ ਥੱਲੇ, ਅਤੇ ਉਹਦਾ ਜਿਹੜਾ ਕੋਸ਼ਿਸ਼ ਕਰੋ ਕਿ ਉਹ ਪਟੀਸ਼ਨ ਜਿਹੜੀ ਉਹਨੂੰ ਸਾਈਨ ਕਰੋ। ਜੇ ਸਪੋਰਟ ਕਰਨਾ ਜੇ ਉਹਨੂੰ ਅਤੇ ਫਿਰ ਸਹੀ ਤਰ੍ਹਾਂ ਕਰੋ, ਸਿਰਫ ਗੱਲਾਂ ਤੱਕ ਘਰ ਬਹਿ ਕੇ ਜਿਹੜਾ ਨਾ ਉਹ ਬੁਲਬੁਲੇ ਨਾ ਮਾਰਿਆ ਕਰੋ, ਘਰ ਬਹਿ ਕੇ ਜਿਹੜੀਆਂ ਬੜਕਾਂ ਨਾ ਮਾਰਿਆ ਕਰੋ। ਜਦੋਂ ਅਮਲੀ ਤੌਰ ਦੇ ਉੱਤੇ ਕੋਈ ਸਪੋਰਟ ਚਾਹੀਦੀ ਹੁੰਦੀ ਹੈ ਤਾਂ ਉਹ ਵੀ ਜ਼ਰੂਰ ਕਰਿਆ ਕਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਬਾਜੀ ਮਰੀਮ ਦਾ ਪੰਜਾਬ ਹੈ। ਦੋ ਤਿੰਨ ਖਬਰਾਂ ਤੁਹਾਨੂੰ ਦੇ ਦਿੰਦੇ। ਮਾਂ ਦਾ ਪਿਆਰ ਵੇਖ ਲਓ ਕਿੰਨਾ ਕੁ ਹੈ ਵੀ ਫੈਜ਼ਾਬਾਦ ਤੋਂ ਸਾਹੀਵਾਲ ਜਾਣ ਵਾਲੀ ਬੱਸ ਦੇ ਅਮਲੇ ਨੂੰ ਬਗੈਰ ਕਿਰਾਏ ਤੋਂ ਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਨੇ। ਉਹਨਾਂ ਕਿਰਾਇਆ ਮੰਗ ਲਿਆ ਅਤੇ ਪੁਲਿਸ ਵਾਲਿਆਂ ਫੜ ਕੇ ਉਹਨਾਂ ਨੂੰ ਭੰਨਿਆ, ਚੰਗੀ ਕੁੱਟ ਚਾੜੀ। ਮਾਂ ਦਾ ਪਿਆਰ ਹੈ ਨਾ, ਉਹ ਮਾਂ ਦਾ ਪਿਆਰ ਲੱਭਣ ਡਿਆ ਸੀ ਉਹਨਾਂ ਨੂੰ, ਬੱਸ ਵਾਲਿਆਂ ਨੂੰ। ਫਿਰ ਲਾਹੌਰ ਪ੍ਰੈਸ ਕਲੱਬ ਦੇ ਬਾਹਰ ਮੁਜ਼ਾਹਰੀਨ ਨੇ ਇਹਤਜਾਜ ਕੀਤਾ। ਇਹਤਜਾਜ ਇਸ ਲਈ ਕੀਤਾ ਵੀ 3 ਬੰਦੇ CIA ਨੇ ਚੁੱਕ ਲਏ ਅਤੇ ਹੁਣ 50 ਲੱਖ ਰਿਸ਼ਵਤ ਮੰਗ ਰਹੇ ਨੇ। ਮਾਂ ਦੀ ਪੁਲਿਸ, ਮਾਂ ਦੀ ਛਿੰਦੀ ਪੁਲਿਸ। ਅਤੇ ਇਹ ਮਾਂ ਦਾ ਪਿਆਰ ਹੈ ਜਿਹੜਾ ਸ਼ਹਿਰੀਆਂ ਨੂੰ ਲੱਭ ਰਿਹਾ। ਅਤੇ ਲੇਕਿਨ ਮਾਂ ਨੇ ਕੋਈ ਨਵੀਂ ਗੱਲ ਸੁਣਾਉਣੀ, ਉਹਨੂੰ ਪੁੱਛੋਗੇ ਸਵਾਲ ਤੋਂ ਉਹਨੇ ਕਹਿਣਾ ਇਹੋ ਜਿਹੀ ਪੁਲਿਸ ਤਾਂ ਮੇਰਾ ਖਿਆਲ ਸਵਿਟਜ਼ਰਲੈਂਡ ਦੀ ਨਹੀਂ ਹੋਏਗੀ ਜਿਹੋ ਜਿਹੀ ਪੁਲਿਸ ਮੇਰੀ ਹੈ। ਅਗਲੀ ਖਬਰ ਹੈ ਜੀ ਕਿ ਪਾਕਿਸਤਾਨ ਦੇ ਵਿੱਚ ਇੰਟਰਨੈਟ ਦੀ ਸਪੀਡ ਇਸ ਵੇਲੇ 198 ਨੰਬਰ 'ਤੇ ਚਲੀ ਗਈ। ਹੁਣ ਮੈਨੂੰ ਨਹੀਂ ਪਤਾ ਕਿ ਕਿੰਨੇ ਨੰਬਰ ਛੱਡਿਆ ਹੈ, ਬਹਰਹਾਲ ਰਿਪੋਰਟ ਹੋ ਰਿਹਾ ਮੀਡੀਆ 'ਤੇ, ਉਹਨਾਂ ਆਖਿਆ ਜੀ ਪਾਕਿਸਤਾਨ ਜਿਹੜੀ ਇੰਟਰਨੈਟ ਦੀ ਸਪੀਡ ਹੈ ਨਾ ਉਹ 198 ਨੰਬਰ 'ਤੇ ਚਲੀ ਗਈ ਹੈ ਦੁਨੀਆ 'ਚ। ਮਤਲਬ ਕਿ ਇਤਨੀ ਘੱਟ ਹੋ ਸਕਦਾ ਹੈ ਨੌਲੇਜ ਦੇ ਤੌਰ 'ਤੇ ਇਸਤੇਮਾਲ ਕੀਤਾ ਹੋਵੇ। ਮਤਲਬ ਕਿ ਜੋ ਉੱਥੇ ਲੋਕਾਂ ਨਾਲ ਕੀਤਾ ਹੈ ਕਿ ਨਾ ਲੋਕ ਵੀਡੀਓ ਭੇਜ ਸਕਦੇ ਨੇ, ਨਾ ਆਡੀਓ ਮੈਸੇਜ ਭੇਜ ਸਕਦੇ ਨੇ, ਅਤੇ ਤਬਾਹੀ ਕਰ ਛੱਡੀ। ਇਹ ਹੋਰ ਅਸੀਂ ਕੀ ਕਹਿ ਸਕਦੇ ਇਸ ਗੱਲ ਦੇ ਉੱਤੇ। ਮੌਲਾਨਾ ਜਮੀਲ ਅਜ਼ਹਰ, ਇਹਨਾਂ ਨੇ ਆਖਿਆ ਜੀ ਕਿ ਬਾਈਕਾਟ ਜਿਹੜਾ ਐਨ ਸ਼ਰੀ ਹੈ, ਕੁਰਾਨ ਸੁਨਨਤ ਤੋਂ ਸਾਬਤ ਹੁੰਦਾ, ਬਾਈਕਾਟ ਕੀਤਾ ਜਾ ਸਕਦਾ। ਇਹ ਉਹ ਜਿਹੜੀ ਫੌਜੀ ਅਸਕਰੀ ਪ੍ਰੋਡਕਟਸ ਦੀ ਬਾਈਕਾਟ ਦੀ ਗੱਲ ਹੋ ਰਹੀ ਹੈ ਨਾ, ਇਹ ਉਹਦੇ 'ਤੇ ਉਹਨਾਂ ਨੇ ਆਖਿਆ ਕਿ ਬਾਈਕਾਟ ਜਿਹੜਾ ਉਹ ਸ਼ਰੀ ਹੈ, ਗੈਰ ਸ਼ਰੀ ਕੰਮ ਨਹੀਂ ਹੈ, ਇਹ ਕੋਈ ਹਰਾਮ ਕੰਮ ਨਹੀਂ ਹੈ। ਬਾਈਕਾਟ ਕਰ ਸਕਦਾ ਕੋਈ ਵੀ, ਆਖੇ ਮੈਂ ਫਲਾਨੀ ਸ਼ੈ ਨਹੀਂ ਖਰੀਦਣੀ। ਇਹ ਉਹਨਾਂ ਨੇ ਇੱਕ ਫਤਵਾ ਦਿੱਤਾ, ਆਪਣਾ ਓਪੀਨੀਅਨ ਦਿੱਤਾ। ਅੱਗੇ ਜਿਹੜੀ ਖਬਰ ਤੁਹਾਨੂੰ ਦੇਣੀ ਹੈ ਉਹ ਇਮਰਾਨ ਖਾਨ ਫੌਜੀ ਪ੍ਰੋਡਕਟ ਬਾਈਕਾਟ ਕਰੇ। ਮਤਲਬ ਜਵੇਦ ਚੌਧਰੀ ਨੇ, ਜੇਦਾ ਜੀ ਨੇ ਕਿਹਾ ਵੀ ਇਮਰਾਨ ਖਾਨ ਫੌਜੀ ਪ੍ਰੋਡਕਟ ਹੈ। ਜੇਦਾ ਜੀ ਅਗਰ ਇਮਰਾਨ ਖਾਨ ਫੌਜੀ ਪ੍ਰੋਡਕਟ ਹੁੰਦਾ ਤਾਂ ਇਸ ਵੇਲੇ ਹਕੂਮਤ 'ਚ ਹੁੰਦਾ ਅਤੇ ਜਾਂ ਲੰਦਨ ਬੈਠਾ ਹੁੰਦਾ। ਇਮਰਾਨ ਖਾਨ ਤਾਂ ਅਵਾਮੀ ਪ੍ਰੋਡਕਟ ਹੈ, ਉਹਦੀ ਸਜ਼ਾ ਭੁਗਤ ਰਿਹਾ। ਦੂਜੇ ਪਾਸੇ ਅਸਲ ਪ੍ਰੋਡਕਟ ਇੱਕ ਤਾਂ ਤੁਸੀਂ ਆਪ ਹੋ ਜੇਦਾ ਜੀ, ਅਤੇ ਦੂਸਰਾ ਸ਼ਰੀਫ ਖਾਨਦਾਨ ਹੈ ਅਤੇ ਭੁੱਟੋ ਖਾਨਦਾਨ ਹੈ। ਅਗਰ ਸਹੀ ਫੌਜੀ ਪ੍ਰੋਡਕਟਸ ਦੀ ਗੱਲ ਕਰਨੀ ਹੈ ਤਾਂ ਫਿਰ ਇਹਨਾਂ ਦਾ ਬਾਈਕਾਟ ਕਰਨਾ ਪੈਣਾ। ਤਾਂ ਸੋਚ ਲਓ ਕਦੋਂ ਕਰਨਾ, ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਵੈਸੇ ਔਖਾ ਕੰਮ ਹੈ, ਤੁਹਾਨੂੰ ਸਾਹ ਨਹੀਂ ਆਉਣਾ, ਤੁਸੀਂ ਬਾਈਕਾਟ ਕਰ ਲਿਆ, ਤੁਹਾਡਾ ਕੰਮ ਨਹੀਂ ਚੱਲਣਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਜਿਹੜੇ ਮਰੀਮ ਨਵਾਜ਼ ਦੇ ਕੰਮ ਨੇ ਉਹਨਾਂ 'ਤੇ ਆਵਾਮ ਹੁਣ ਸੋਚਣ 'ਤੇ ਮਜਬੂਰ ਹੋ ਗਈ ਹੈ। ਇਹ ਆਖਣ ਡਈ ਹੈ ਅਜ਼ਮਾ ਬੁਖਾਰੀ ਸਾਹਿਬ, ਨਹੀਂ ਬਾਜੀ ਇਹ ਗੱਲ ਨਹੀਂ, ਇਹ ਝੂਠ ਹੈ ਗੱਲ। ਬਾਜੀ ਦੇ ਜਮਾਂਦਰੂ ਜਿਹੜੇ ਕੰਮ ਨੇ, ਮੈਂ ਜਦੋਂ ਦੀ ਬਾਜੀ ਜੰਮੀ ਹੈ ਉਦੋਂ ਦੇ ਬਾਜੀ ਦੇ ਜਿਹੜੇ ਕੰਮ ਨੇ ਉਹਨਾਂ 'ਤੇ ਲੋਕੀ ਸੋਚਣ 'ਤੇ ਮਜਬੂਰ ਨੇ। ਕੋਈ ਅੱਜ ਇਹ ਨਵੀਂ ਗੱਲ ਨਹੀਂ ਹੈ, ਬਾਜੀ ਦੇ ਕੋਲ ਕੋਈ ਅੱਜ ਰਿਕਾਰਡ ਨਹੀਂ ਹੈ। ਬਾਜੀ ਜਿਉਂ ਇਸ ਦੁਨੀਆ 'ਤੇ ਆਈ ਹੈ, ਬਾਜੀ ਨੇ ਜਿਹੜਾ ਕੰਮ ਵੀ ਕੀਤਾ ਲੋਕੀ ਸੋਚਣ 'ਤੇ ਮਜਬੂਰ ਹੋ ਗਏ ਨੇ। ਜਿਵੇਂ ਬਾਜੀ ਨਕਲਾਂ ਮਾਰ ਕੇ ਮੈਟ੍ਰਿਕ ਤੇ FA ਪਾਸ ਕਰਦੀ ਰਹੀ, ਫਿਰ ਜਿਵੇਂ ਬਾਜੀ ਜਿਹੜੀ ਮੈਡੀਕਲ ਕਾਲਜ ਗਈ, ਇੱਕ ਮੈਡੀਕਲ ਕਾਲਜ ਤੋਂ ਕੱਢੀ ਗਈ, ਫਿਰ ਦੂਜੇ 'ਚ, ਫਿਰ ਦੂਜੇ ਤੋਂ, ਅਤੇ ਉਹ ਇਸ ਤਰ੍ਹਾਂ ਦੇ ਮਾਮਲਾ ਸਾਰੇ ਜਿਹੜੇ ਬਾਜੀ ਦੇ ਨੇ ਨਾ,
ਇਹ ਬਾਜੀ ਫਿਰ ਬਾਜੀ ਨੇ ਜਿਹੜਾ ਲਿਟਰੇਚਰ 'ਚ ਆਪਣਾ ਪਤਾ ਨਹੀਂ ਮਾਸਟਰਸ ਕਰ ਲਿਆ, ਫਿਰ ਪਤਾ ਨਹੀਂ ਕਾਹਦੇ 'ਚ ਫਿਕਸ਼ਨ ਪੜ੍ਹ ਲਈ ਅਤੇ ਪਤਾ ਨਹੀਂ ਕੀ ਕਰ ਦਿੱਤਾ, ਅਤੇ ਹੁਣ ਆਖਣ ਡਏ ਨੇ MBA ਲਿਟਰੇਚਰ 'ਚ ਕੀਤਾ ਹੈ। ਤਾਂ ਮਤਲਬ ਇਹੋ ਜਿਹੀਆਂ ਗੱਲਾਂ, ਬਾਜੀ ਦੀ ਹਰ ਗੱਲ ਹੀ ਜਿਹੜੀ ਉੱਤੇ ਲੋਕ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ, ਅਤੇ ਕੋਈ ਨਵੀਂ ਗੱਲ ਨਹੀਂ ਮੇਰੀ ਭੈਣ, ਇਹ ਪੁਰਾਣੀਆਂ ਗੱਲਾਂ ਨੇ। ਅੱਛਾ ਜੀ, ਅੱਗੇ ਤੁਹਾਨੂੰ ਜਿਹੜੀ ਆਖਰੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ ਉਹ ਇਹ ਹੈ ਕਿ ਗਰੀਦਾ ਫਰੂਕੀ ਆਂਦੀ ਹੈ ਵੀ ਜਿਹੜਾ ਕੰਟੇਨਰ 'ਤੇ ਨਮਾਜ਼ ਪੜ੍ਹਦਾ ਸੀ ਨਾ ਉਹ ਦਹਿਸ਼ਤਗਰਦ ਸੀ। ਆਹੋ, ਉਹਨੇ ਆਖਿਆ ਵੀ ਜਿਹੜਾ ਕੰਟੇਨਰ 'ਤੇ ਨਮਾਜ਼ ਪੜ੍ਹਦਾ ਸੀ ਨਾ ਉਹਨੂੰ ਸੁੱਟਣਾ ਜਾਇਜ਼ ਸੀ ਸ਼ਾਇਦ। ਇਹ ਉਹ ਬੀਬੀ ਆਂਦੀ ਹੈ ਵੀ ਉਹ ਦਹਿਸ਼ਤਗਰਦ ਸੀ। ਹੁਣ ਅੱਗੇ ਤੁਸੀਂ ਇਹਨਾਂ ਦਾ ਹਿਸਾਬ ਲਾ ਲਓ ਕਿ ਇਹਨਾਂ ਦੇ ਨਾਲ ਕੀ ਕੀਤਾ ਜਾ ਸਕੇ। ਲਓ ਜੀ, ਹੁਣ ਮੈਨੂੰ ਦਿਓ ਇਜਾਜ਼ਤ, ਅਤੇ ਰੱਬ ਰਾਖਾ।